ਅਗਲੀ ਖਬਰ ਦੇ ਵੱਲ ਵਧੀਏ ਸ਼ਰਮਾ ਜੀ, ਤੇ ਗੱਲ ਕਰੀਏ ਪਿੰਡਾਂ ਦੇ ਵਿੱਚ ਜਿਹੜੀਆਂ ਗ੍ਰਾਂਟਾਂ ਦੀ ਉਥਲ-ਪੁਥਲ ਹੋਈ ਹੈ। ਸਵਾਲ ਪੈਦਾ ਇਹ ਹੁੰਦਾ ਕਿ ਪਿੰਡਾਂ ਨੂੰ ਸਰਪੰਚਾਂ ਨੇ ਲੁੱਟਿਆ ਕਿ ਸਰਕਾਰਾਂ ਨੇ? ਪ੍ਰਵੀਨ ਜੀ, ਸਿੱਧਾ ਜਿਹਾ ਫਾਰਮੂਲਾ ਹੈ ਕਿ ਜਦੋਂ ਵੀ ਕੋਈ ਨਵੀਂ ਸਰਕਾਰ ਆਉਂਦੀ ਹੈ ਤਾਂ ਉਹ ਕਹਿੰਦੀ ਹੈ ਜੀ ਕਿ ਆਹ ਸਰਪੰਚ ਪੰਚ ਤਾਂ ਪਿਛਲੀ ਸਰਕਾਰ ਦੇ ਨੇ, ਇਹ ਸਾਡੇ ਨਹੀਂ ਗਏ, ਹੈ ਨਾ। ਸੋ ਇਹ ਇਸ ਲਈ ਉਹਨਾਂ ਨੂੰ ਆਪਣੇ ਹੀ ਨਹੀਂ ਮੰਨਦੇ, ਜਦੋਂ ਕਿ ਉਹ ਚੁਣੇ ਹੋਏ ਨੁਮਾਇੰਦੇ ਨੇ। ਜੇ ਕਿਸੇ ਮੈਂਬਰ ਪਾਰਲੀਮੈਂਟ ਦੇ ਹਲਕੇ 'ਚ ਮੁੱਖ ਮੰਤਰੀ ਪ੍ਰਧਾਨ ਮੰਤਰੀ ਨੇ ਆਉਣਾ ਹੋਵੇ ਤਾਂ ਉਹ MP ਕਿਸੇ ਵੀ ਮਤਲਬ ਕਿ ਪਾਰਟੀ ਦਾ ਹੋਵੇ, ਉਹਦਾ ਉਸ ਸਮਾਗਮ 'ਚ ਜੇਕਰ ਉਹ ਸਰਕਾਰੀ ਦੌਰਾ ਹੈ ਤਾਂ ਉੱਥੇ ਮੌਜੂਦ ਰਹਿਣਾ ਜ਼ਰੂਰੀ ਹੈ। ਇਸੇ ਤਰ੍ਹਾਂ ਰੂਟੀਨ ਤਾਂ ਸੰਵਿਧਾਨ ਤਾਂ ਇਹ ਕਹਿੰਦਾ ਕਿ ਜੇਕਰ ਮੁੱਖ ਮੰਤਰੀ ਆਉਂਦਾ ਤਾਂ ਉਸ ਮੁੱਖ ਮੰਤਰੀ ਦੇ ਨਾਲ ਉਸ ਹਲਕੇ ਦੇ MLA ਦਾ ਹੋਣਾ ਜ਼ਰੂਰੀ ਹੈ, ਚਾਹੇ ਉਹ ਕਿਸੇ ਪਾਰਟੀ ਦਾ ਜੀ। ਪਰ ਇੱਥੇ ਅਸੀਂ ਕਹਿੰਦੇ ਦੂਜੀ ਪਾਰਟੀ ਹੈ ਜੀ ਇਹ। ਸੋ ਇਸੇ ਤਰ੍ਹਾਂ ਸਰਪੰਚ ਪੰਚ ਚੁਣੇ ਹੋਏ ਨੁਮਾਇੰਦੇ ਨੇ, ਮੈਂਬਰ ਪਾਰਲੀਮੈਂਟ MLA ਵਾਂਗ, ਤੇ ਜਿਹਦੀ ਮਰਜ਼ੀ ਸਰਕਾਰ ਆਵੇ ਉਹਨਾਂ ਨੂੰ ਬਣਦਾ ਉਹ ਸਥਾਨ ਮਿਲਣਾ ਚਾਹੀਦਾ, ਪਰ ਨਹੀਂ ਮਿਲਦਾ। ਜੀ। ਤੇ ਹੁਣ ਪੰਜਾਬ ਸਰਕਾਰ ਕਹਿੰਦੀ 2016 ਤੋਂ ਲੈ ਕੇ 2019 ਤੱਕ 750 ਸਾਬਕਾ ਸਰਪੰਚਾਂ ਨੇ 30 ਕਰੋੜ ਤੋਂ ਵੱਧ ਦਾ ਘਪਲਾ ਕੀਤਾ। ਅਸੀਂ ਨਹੀਂ ਕਹਿੰਦੇ ਪ੍ਰਵੀਨ ਜੀ ਕਿ ਸਾਰੇ ਸਰਪੰਚ ਦੁੱਧ ਧੋਤੇ ਨੇ, ਅਸੀਂ ਨਹੀਂ ਕਹਿੰਦੇ ਕਿ ਸਰਪੰਚਾਂ ਨੇ ਘਪਲੇ ਨਹੀਂ ਕੀਤੇ, ਪਰ ਇਹ ਵੀ ਨਹੀਂਗਾ ਕਿ ਸਾਰੀਆਂ ਪੰਚਾਇਤਾਂ ਅਜਿਹੀਆਂ ਹੋ ਗਈਆਂ, ਸਾਰੇ ਪਿੰਡ ਅਜਿਹੇ ਹੋ ਗਏ, ਸਾਰੇ ਸਰਪੰਚ ਅਜਿਹੇ ਹੋ ਗਏ, ਏਦਾਂ ਵੀ ਨਹੀਂ ਹੁੰਦਾ। ਦੂਜੀ ਗੱਲ, ਸਰਪੰਚਾਂ ਨੂੰ ਚਲਾਉਂਦਾ ਕੌਣ? ਪੰਚਾਇਤ ਸੈਕਟਰੀ। ਸਰਪੰਚਾਂ ਨੂੰ ਚਲਾਉਂਦਾ ਕੌਣ? MLA, ਹਲਕਾ ਇੰਚਾਰਜ, ਮੰਤਰੀ, ਸਰਕਾਰ। ਸੋ ਸਵਾਲ ਇਹ ਹੈ ਕਿ ਕੀ ਇਕੱਲਾ ਸਰਪੰਚ ਖਾ ਗਿਆ ਜੀ, ਜਾਂ ਸਰਪੰਚ ਦੇ ਨਾਂ ਤੇ ਕਿਹਨੇ ਖਾਧਾ? ਸੋ ਉੱਥੇ ਤੱਕ ਤਾਂ ਪਹਿਲਾਂ ਜਾਓ। ਪੰਚਾਇਤਾਂ ਦੇਖੋ, ਜਿਸ ਟਰਮ ਦੇ ਵਿੱਚ ਘਪਲਾ ਤੁਸੀਂ ਕਹਿੰਦੇ ਹੋ, ਉਸ ਟਰਮ ਦੇ ਉਹ ਸਾਰੇ ਅਧਿਕਾਰੀ ਚੱਕ ਲਓ ਜੀ, DC ਤੋਂ ਲੈ ਕੇ ਪੰਚਾਇਤ ਸੈਕਟਰੀ ਤੱਕ, ਤੇ ਉਸ ਹਲਕੇ ਦੇ MLA ਤੇ ਮੰਤਰੀ ਤੱਕ ਕਰੋ ਨਾ ਛਾਣਬੀਣ। ਕੱਲੇ ਸਰਪੰਚ ਜਾਂ ਪੰਚ ਨੂੰ ਕਟਹਿਰੇ 'ਚ ਕਿਉਂ ਖੜਾ ਕਰਦੇ ਹੋ ਜੀ? ਸਰਪੰਚਾਂ ਨੂੰ ਚੋਰ ਮੋਰੀਆਂ ਪੰਚਾਇਤ ਸੈਕਟਰੀ ਉਹ ਦੱਸਦੇ ਨੇ, ਜਾਲੀ ਕਾਗਜ਼ ਬਣਾਉਣੇ, ਜਾਲੀ ਸਰਟੀਫਿਕੇਟ ਬਣਾਉਣੇ, ਜਾਲੀ ਬਿੱਲ ਤਿਆਰ ਕਰਨੇ DC ਰੇਟ ਦੇ ਉੱਤੇ। DC ਰੇਟ ਹੈ ਜੀ, ਜੋ ਮਾਰਕੀਟ ਰੇਟ ਆ ਉਸ ਰੇਟ ਤੇ ਕਿਉਂ ਨਹੀਂ ਤੈਅ ਹੁੰਦੇ? ਸੋ DC ਰੇਟ 'ਚ ਕਈ ਖਰਚੇ ਵੱਧ ਹੁੰਦੇ ਨੇ, ਬਿੱਲ ਘੱਟ ਵਾਲੇ ਹੁੰਦੇ ਨੇ, ਕਿਉਂਕਿ DC ਰੇਟ ਘੱਟ ਹੈ ਜੀ। ਕਈ ਥਾਂ ਤੇ ਖਰਚਾ ਵੱਧ ਹੁੰਦਾ, DC ਰੇਟ ਵੱਧ ਘੱਟ ਹੁੰਦਾ ਤਾਂ ਉਹ ਵੱਧ ਵਾਲੇ। ਸੋ ਇਹ ਖੇਡ ਨੂੰ ਐਡਜਸਟ ਕਰਨ ਦੇ ਚੱਕਰ 'ਚ ਪੰਚਾਇਤ ਸੈਕਟਰੀ ਕਹਿੰਦੇ ਨੇ ਕੋਈ ਨਾ, ਬਿੱਲ ਐ ਪਾ ਲਾ, ਆ ਬਿੱਲ ਐ ਪਾ ਲਾ, ਤੇ ਇੱਥੋਂ ਹੀ ਸ਼ੁਰੂ ਹੁੰਦਾ ਖੇਡ ਜੀ। ਤੇ ਫਿਰ ਉਹ ਇੱਕ ਵਾਰ ਫਸਿਆ ਬੰਦਾ ਫਿਰ ਬਾਰ-ਬਾਰ ਫਸ ਜਾਂਦਾ ਉਸ ਜਾਲ 'ਚ। ਸੋ ਸਵਾਲ, ਅਸੀਂ ਨਹੀਂ ਕਹਿੰਦੇ ਕਿ ਘਪਲੇ ਨਹੀਂ ਹੋਏ, ਪਰ ਇਸ ਦੀ ਜਾਂਚ ਦੇ ਲਈ ਇੱਕ ਤਰੀਕਾ ਇਹ ਵੀ ਹੈਗਾ ਕਿ ਤੁਸੀਂ ਸਾਰੇ ਵਿਭਾਗ ਦੀ ਜਾਂਚ ਕਰਾਓ। ਦੂਜਾ ਪਹਿਲੂ, ਜਿਹੜੀ ਗੱਲ ਤੁਸੀਂ ਕਹੀ ਕਿ ਪਿੰਡਾਂ ਨੂੰ ਸਰਪੰਚਾਂ ਨੇ ਲੁੱਟਿਆ ਕਿ ਸਰਕਾਰਾਂ ਨੇ, ਪ੍ਰਵੀਨ ਜੀ ਮੈਨੂੰ ਦੱਸ ਦੇਣ ਕੈਪਟਨ ਸਰਕਾਰ, ਮੈਨੂੰ ਦੱਸ ਦੇਵੇ ਚੰਨੀ ਦਾ ਟਾਈਮ, ਮੈਨੂੰ ਦੱਸ ਦੇਵੇ ਅਮਰਿੰਦਰ ਦਾ ਟਰਮ, ਮੈਨੂੰ ਦੱਸ ਦਿਓ ਬਾਦਲ ਦੀਆਂ 2 ਟਰਮਾਂ, ਮੈਨੂੰ ਦੱਸ ਦਿਓ ਆਹ ਹੁਣ ਵਾਲੇ ਮੁੱਖ ਮੰਤਰੀ ਭਗਵੰਤ ਮਾਨ ਦੇ 11 ਮਹੀਨਿਆਂ ਦੀ ਟਰਮ, ਕਿ ਕਿਸੇ ਵੀ ਸਰਕਾਰ ਨੇ ਪੰਜਾਬ ਦੇ ਕਿਸੇ ਪਿੰਡ ਨੂੰ 1 ਰੁਪਈਏ ਦੀ ਵੀ ਗ੍ਰਾਂਟ ਦਿੱਤੀ ਹੋਵੇ ਜੀ। 1 ਰੁਪਈਏ ਦੀ, ਨਵੇਂ ਪੈਸੇ ਦੀ ਗ੍ਰਾਂਟ ਨਹੀਂ। ਪਿੰਡਾਂ 'ਚ ਜਿਹੜੀਆਂ ਟਾਈਲਾਂ ਲੱਗਦੀਆਂ, ਇੱਟਾਂ ਲੱਗਦੀਆਂ, ਗਲੀਆਂ ਬਣਦੀਆਂ ਦਿਖਦੀਆਂ ਨਾ, ਉਹ ਸਾਰੀਆਂ ਕੇਂਦਰ ਦੀ ਨਰੇਗਾ ਦੇ ਤਹਿਤ ਲੱਗੀਆਂ। ਨਰੇਗਾ ਵਾਲਾ ਫੰਡ ਹੈ ਜੀ, ਜਾਂ ਕੋਈ ਸਿੱਧੀ ਕੇਂਦਰੀ ਕੋਈ ਆਉਂਦੀ ਹੈ ਯੋਜਨਾ, ਉਹਦੇ ਤਹਿਤ ਕੁਛ ਆ ਰਿਹਾ। ਪੰਜਾਬ ਸਰਕਾਰ ਵੱਲੋਂ 1 ਪੈਸੇ ਦੀ ਗ੍ਰਾਂਟ ਨਹੀਂ ਜੀ। ਸੋ ਇਹ ਇੱਥੋਂ ਹਿਸਾਬ ਲਾ ਲਓ, ਜਦੋਂ ਤੁਸੀਂ ਗ੍ਰਾਂਟ ਇਹ ਨਹੀਂ ਦਿੱਤੀ, ਤੁਸੀਂ ਕਿਹੜਾ ਹਿਸਾਬ ਮੰਗਦੇ ਹੋ ਭਾਈ? ਹਾਂ, ਜਿਹੜਾ ਆਪਾਂ ਕਹਿ ਰਹੇ ਹਾਂ ਕਿ ਬਿਲਕੁਲ ਜੀ ਪੰਚ ਸਰਪੰਚ ਦਾ ਛੱਡੋ, ਪੰਚਾਇਤ ਦਾ ਛੱਡੋ, ਸਰਕਾਰਾਂ ਨੇ ਪਿੰਡਾਂ ਨੂੰ ਵੱਧ ਲੁੱਟਿਆ। ਪ੍ਰਵੀਨ ਜੀ, ਪਿੰਡਾਂ ਦੀ ਜਿਹੜੀ ਆਪਣੀ ਆਮਦਨ, ਉਹ ਆਮਦਨ ਪਿੰਡਾਂ 'ਚ ਲੱਗਣ ਲਈ ਹੁੰਦੀ ਆ, ਉਸ ਦੇ ਵਿੱਚੋਂ 20% ਲੈਂਦੇ ਸੀ ਸਰਕਾਰਾਂ ਨੇ। 20% ਵਾਲਾ ਫਾਰਮੂਲਾ ਕੱਢ ਲਿਆ ਆਪਣੇ ਆਪੇ ਪਿੰਡ ਦੀ ਸ਼ਾਮਲਾਟ ਵਾਲੀ ਆਮਦਨ 'ਚੋਂ, ਕਿ 20% ਸਰਕਾਰ ਲਊਗੀ ਜੀ, ਕਿਉਂਕਿ ਪੰਚਾਇਤ ਵਿਭਾਗ ਨੂੰ ਕਹਿੰਦੇ ਤਨਖਾਹਾਂ ਭੱਤੇ ਦੇਣੇ। ਫਿਰ ਉਹ 20 ਤੋਂ ਕਦੋਂ 22 ਹੋ ਗਿਆ, 22 ਤੋਂ ਕਦੋਂ 25 ਹੋ ਗਿਆ, ਅੱਜ ਕੱਲ 30% ਆ ਕਹਿੰਦੇ। ਤੇ ਆ ਲੁੱਟਣੀ ਤਾਂ ਹੋਰ ਕੀ ਆ? ਹੋਰ ਡਾਕਾ ਕਿਹਨੂੰ ਕਹਿੰਦੇ ਨੇ ਜੀ? ਹੋਰ ਭ੍ਰਸ਼ਟਾਚਾਰੀ ਕਿਹਨੂੰ ਕਹਿੰਦੇ ਨੇ? ਕਮਾਈ ਪਿੰਡ ਦੀ, ਪਿੰਡ ਦੇ ਖਾਤਰ। ਤੁਸੀਂ ਪਿੰਡ ਨੂੰ ਦਿੱਤਾ ਕੁਛ ਨਹੀਂ, ਪਿੰਡ ਤੋਂ ਲਈ ਜਾਂਦੇ ਹੋ, ਤੇ ਫਿਰ ਕੌਣ ਮਾਰ ਰਿਹਾ ਪਿੰਡਾਂ ਨੂੰ? ਤੇ ਦੂਜੀ ਗੱਲ, ਹੁਣ ਸਵਾਲ ਆਉਂਦਾ ਪੰਚਾਇਤ ਸੈਕਟਰੀਆਂ ਦਾ। ਮੇਰੇ ਨਾਲ ਇਕੱਲੇ ਕੁਝ ਸਾਥੀਆਂ ਦੀ ਗੱਲ ਹੋ ਰਹੀ ਸੀ, ਉਹ ਮੈਨੂੰ ਦੱਸ ਰਹੇ ਸੀ, ਕਹਿੰਦੇ ਬਾਈ ਜੀ 7 ਤੋਂ 8-8 ਮਹੀਨੇ ਤਨਖਾਹ ਨਹੀਂ ਮਿਲਦੀ ਪੰਚਾਇਤ ਸੈਕਟਰੀਆਂ ਨੂੰ। ਠੀਕ ਹੈ, ਤੁਸੀਂ ਪਿੰਡਾਂ ਦੀ ਆਮਦਨ ਖਾਤਿਆਂ 'ਚ ਆਉਂਦੇ ਹੀ ਜਦੇ ਕੱਟ ਲੈਂਦੇ ਹੋ ਕਿ ਪੰਚਾਇਤ ਵਿਭਾਗ ਨੂੰ ਤਨਖਾਹਾਂ ਦੇਣੀਆਂ ਜੀ। ਇੱਧਰ ਜੇ 7 ਤੋਂ 8-8 ਮਹੀਨੇ ਤਨਖਾਹਾਂ ਨਹੀਂ ਮਿਲਦੀਆਂ ਤਾਂ ਫਿਰ ਜਾਂ ਤਾਂ ਬੰਦਾ ਉਧਾਰ ਫੜੂਗਾ,
ਜਾਂ ਫਾਹਾ ਲਊਗਾ ਜਾਂ ਫਿਰ ਚੋਰ ਮੋਰੀਆਂ ਕਰੂਗਾ। ਸੋ ਕੀ ਪੰਚਾਇਤ ਸੈਕਟਰੀਆਂ ਨੂੰ, ਪੰਚਾਇਤ ਵਿਭਾਗ ਨੂੰ ਭ੍ਰਸ਼ਟਾਚਾਰੀ ਬਣਾਉਣ ਦੇ ਵਿੱਚ ਆਹ ਸਰਕਾਰਾਂ ਦਾ ਯੋਗਦਾਨ ਤਾਂ ਨਹੀਂ ਕਿ ਤੁਸੀਂ ਇਹਨਾਂ ਨੂੰ ਤਨਖਾਹ ਹੀ ਨਹੀਂ ਦਿੰਦੇ ਸਮੇਂ ਤੇ। ਅਗਲੀ ਦੀ ਲੋੜ ਤਾਂ ਖੜੀ ਆ, ਕਿਸੇ ਨੇ ਮਕਾਨ ਬਣਾਇਆ, ਕਿਸੇ ਨੇ ਲੋਨ ਲਿਆ, ਕਿਸੇ ਦੀ ਕਿਸ਼ਤ ਆ, ਕਿਸੇ ਜਵਾਕ ਦੀ ਫੀਸ ਆ, ਕਿਸੇ ਨੇ ਰਾਸ਼ਨ ਲਿਆਉਣਾ, ਕਿਸੇ ਦੀ ਗੱਡੀ ਦੀ ਕਿਸ਼ਤ ਆ। ਸੋ ਕਿੱਥੋਂ ਭਰਨੀ ਹੈ ਜੇ 7-7 ਮਹੀਨੇ ਤਨਖਾਹ ਨਹੀਂ ਆਈਆਂ? ਫਿਰ ਅਗਲੇ ਠੱਗੀਆਂ ਵੀ ਲਾਉਂਦੇ ਹੋਣਗੇ ਜੀ। ਸੋ ਇਹ ਕੌਣ ਇਹਦੇ ਲਈ ਜ਼ਿੰਮੇਵਾਰ ਆ? ਇਹ ਆਪਣੇ ਆਪ 'ਚ ਵੱਡੇ ਕਿੰਨੇ ਹੀ ਸਵਾਲ ਸਾਡੇ ਮੂਹਰੇ ਖੜੇ ਨੇ। ਸੋ ਪਿੰਡਾਂ ਨੂੰ ਗ੍ਰਾਂਟ ਦੇਣ ਦੀ ਬਜਾਏ ਉਹਨਾਂ 'ਚੋਂ ਹਿੱਸੇ ਖਾਣ ਵਾਲਾ ਜਿਹੜੀ ਕਰਮ ਤੁਰੀ ਆ, ਇਹਦੇ ਉੱਤੇ ਰੋਕ ਲਾਉਣ ਦੀ ਲੋੜ ਆ। ਸੋ ਉਹ ਕੱਲ ਦਾ ਰੌਲਾ ਪਈ ਜਾਂਦਾ, ਕਹਿੰਦੇ ਜੀ ਕਿ ਧਾਲੀਵਾਲ ਹੋਰੀ ਕਹਿੰਦੇ ਨੇ ਕਿ ਅੱਛਾ ਬੀਬੀਆਂ ਜੇ ਸਰਪੰਚ ਨੇ ਤਾਂ ਬੀਬੀਆਂ ਹੀ ਚਲਾਉਣਗੀਆਂ, ਉਹਨਾਂ ਦੇ ਬੰਦੇ ਨਹੀਂ ਕੰਮ ਕਰਨਗੇ, ਏਦਾਂ ਨਹੀਂ ਹੁੰਦਾ ਹੈ ਨਾ। ਤੇ ਉਧਰ ਅਗਲਿਆਂ ਨੇ ਜਦੇ ਮਾਨਕ ਗੋਇਲ ਨੇ ਕੱਢ ਕੇ ਜਦੇ ਪਾਤੀ ਸਾਰੀ ਉਹ ਰਿਪੋਰਟ, ਕਹਿੰਦਾ ਆ ਚੱਕੋ ਤੁਹਾਡੇ ਬੀਬੀਆਂ MLA ਨੇ, ਉਦਘਾਟਨ ਉਹਨਾਂ ਦੇ ਘਰ ਵਾਲੇ ਕਰੀ ਜਾਂਦੇ ਨੇ, ਪ੍ਰੋਗਰਾਮ ਅਟੈਂਡ ਉਹਨਾਂ ਦੇ ਘਰ ਵਾਲੇ ਕਰੀ ਜਾਂਦੇ ਨੇ। ਇੱਥੇ ਕੀ ਨਹੀਂਗਾ, ਇਹ ਨਹੀਂ ਦਿਖਦਾ। ਤੇ ਇੱਥੇ ਮੁੱਖ ਮੰਤਰੀ ਪੰਜਾਬ ਨੇ ਭਗਵੰਤ ਮਾਨ ਚੁਣਿਆ ਤੇ ਰੀਬਨ ਕੱਟਣ ਉਹਦੀ ਧਰਮ ਪਤਨੀ ਜਾਈ ਜਾਂਦੀ ਆ, ਮੁੱਖ ਮਹਿਮਾਨ ਉਹ ਬਣੀ ਜਾਂਦੀ ਆ। ਸੋ ਆਹ ਕੀ ਆ? ਸੋ ਇਸ ਲਈ ਹੁਣ ਪਹਿਲੀਆਂ ਵੀ ਏਦਾਂ ਹੀ ਫਿਰਦੀਆਂ ਸੀ, ਇਹ ਨਹੀਂ ਅਸੀਂ ਕਹਿੰਦੇ, ਜਾਂ ਪਹਿਲੇ ਵੀ ਏਦਾਂ ਹੀ ਤੱਕ ਦਿਖਾਉਂਦੇ ਸੀ ਸਰਪੰਚਾਂ ਦੇ ਘਰ ਵਾਲੇ ਜਾਂ MLA ਮੰਤਰੀਆਂ ਦੇ, ਬਦਲਿਆ ਨਹੀਂ ਕੁਛ। ਸੋ ਪਰ ਆਹ ਜਿਹੜੇ ਕਹਿੰਦੇ ਸੀ ਅਸੀਂ ਬਦਲਾ ਵਾਲੇ ਜਾਂ ਤੁਸੀਂ ਦੂਏ ਕੰਨੀ ਉਂਗਲੀ ਕਰਦੇ ਹੋ, ਪਹਿਲਾਂ ਆਪਣੇ ਕੰਨੀ। ਸੋ ਮੈਨੂੰ ਲੱਗਦਾ ਕਿ 2016 ਤੋਂ 2019 ਦੀ ਬਜਾਏ ਚੰਗਾ ਹੋਵੇ 19 ਤੋਂ ਬਾਅਦ ਵਾਲਾ ਵੀ ਨਾਲੇ ਸ਼ੁਰੂ ਕਰ ਲੈਣ, ਆਪਣਾ ਸਮਾਂ ਵੀ ਨਾਲੇ ਫਰੋਲੀ ਜਾਣ, ਪਤਾ ਲੱਗ ਜੂ। ਜੀ ਜੀ।